ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਸ਼ਾਮ ਦੇ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ 'ਤੇ ਟੈਲੀਫੋਨ ਅਤੇ ਫੇਸਬੁੱਕ ਦੇ ਰਾਹੀਂ YouTube ਦੇ ਉੱਤੇ ਸਾਰੇ ਹੀ ਦੇਖ ਰਹੇ ਹੋ ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜੁਲਾਈ ਦੀ 8 ਤਰੀਕ ਆ ਅਤੇ ਦਿਨ ਬੁੱਧਵਾਰ ਆ ਅਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 ਦੇ ਉੱਤੇ। ਨਾਲ ਹੀ ਅਮਰਜੀਤ ਸਿੰਘ ਫਰੈਜ਼ਨੋ, ਰਾਜਪਾਲ ਸਿੰਘ ਕੁਲਵੰਤ ਸਿੰਘ ਬਰਾੜ ਬੇਕਰਸਫੀਲਡ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਮਨਜੀਤ ਸਿੰਘ ਫਰੀਮੌਂਟ, ਮੱਖਣ ਸਿੰਘ ਮਾਨ ਵਿਸਕੌਨਸਨ, ਰਜਿੰਦਰ ਸਿੰਘ ਚੌਹਾਨ ਬੇਕਰਸਫੀਲਡ, ਅਮਨਦੀਪ ਸਿੰਘ ਬਰਾੜ ਵਰਜੀਨੀਆ, ਪਵਨ ਸਿੰਘ ਗੌਰਵ ਸਿੰਘ ਸਹੋਤਾ ਯੂਬਾ ਸਿਟੀ, ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਜਗਤਾਰ ਸਿੰਘ ਗੁਲਜ਼ਾਰ ਸਿੰਘ ਔਲਖ ਟਰੱਕਿੰਗ ਫਰੈਜ਼ਨੋ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ। ਸਭ ਤੋਂ ਪਹਿਲੀ ਖਬਰ ਜਿਹੜੀ ਆ, ਪ੍ਰੈਜ਼ੀਡੈਂਟ ਡੋਨਲਡ ਟਰੰਪ ਮੈਕਸੀਕੋ ਦੇ ਪ੍ਰੈਜ਼ੀਡੈਂਟ ਆਲਮੋ ਨੂੰ ਅੱਜ ਮਿਲੇ ਵਾਈਟ ਹਾਊਸ ਦੇ ਵਿੱਚ, ਅਤੇ ਪਹਿਲੀ ਕਹਿੰਦੇ ਉਹਨਾਂ ਦੀ ਫੇਸ ਤੋਂ ਫੇਸ ਮੀਟਿੰਗ ਸੀਗੀ, ਜਿਹਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਦੇ ਪਿਛਲੇ ਕਾਫੀ ਸਮੇਂ ਤੋਂ ਰਿਲੇਸ਼ਨ ਮੈਕਸੀਕੋ ਦੇ ਨਾਲ ਤੁਹਾਨੂੰ ਪਤਾ ਹੀ ਆ, ਖਾਸ ਕਰਕੇ ਵਾਲ ਨੂੰ ਲੈ ਕੇ ਜਾਂ ਇਲੀਗਲ ਇਮੀਗਰੈਂਟਸ ਦੇ ਉਲਟ ਜਿਹੜੇ ਸ਼ਬਦਾਵਲੀ ਵਰਤਣ 'ਤੇ ਕਾਫੀ ਲੋਕ ਅਪਸੈਟ ਸੀ। ਪ੍ਰੈਜ਼ੀਡੈਂਟ ਟਰੰਪ ਨੇ ਇਹ ਕਿਹਾ ਆ ਕਿ USA ਦੇ ਵਿੱਚ 36 ਮਿਲੀਅਨ ਦੇ ਕਰੀਬ ਮੈਕਸੀਕਨ ਅਮੈਰੀਕਨ ਜਿਹੜੇ ਆ ਉਹ ਰਹਿੰਦੇ ਆ, ਵੀ ਇਹ ਕਾਫੀ ਵੱਡੀ ਪਰਸੈਂਟੇਜ ਇਹਨਾਂ ਦੀ ਸਮਾਲ ਬਿਜ਼ਨਸ ਓਨਰਸ ਹੈਗੇ ਆ, ਅਤੇ ਕਹਿੰਦੇ ਵੀ ਇਹ ਗੁੱਡ ਨੈਗੋਸ਼ੀਏਟਰ ਆ ਅਤੇ ਗ੍ਰੇਟ ਬਿਜ਼ਨਸ ਪੀਪਲ। ਅੱਜ ਉਹਨਾਂ ਨੇ ਕਾਫੀ ਜਿਹੜੇ ਮੈਕਸੀਕਨਸ ਆ ਉਹਨਾਂ ਦੀ ਸਿਫਤ ਵੀ ਕੀਤੀ ਹੈਗੀ ਆ। ਪਰ ਦੂਸਰੇ ਪਾਸੇ ਕਈ ਡੈਮੋਕ੍ਰੇਟਿਕ ਲੀਡਰਸ ਜਿਹੜੇ ਆ ਉਹਨਾਂ ਨੇ ਇਸ ਨੂੰ ਲਾਈਕ ਨਹੀਂ ਕੀਤਾ ਵੀ ਇਹ ਮੈਕਸੀਕੋ ਦੇ ਪ੍ਰੈਜ਼ੀਡੈਂਟ ਨਾਲ ਮਿਲੇ ਹੈਗੇ ਆ, ਅਤੇ ਦੋਨਾਂ ਲੀਡਰਾਂ ਨੇ ਜਿਹੜੀ ਨਵੀਂ ਨਾਫਟਾ ਦੇ ਵਿਰੁੱਧ ਦੇ ਵਿੱਚ, ਪਹਿਲਾਂ ਨਾਫਟਾ ਸੀ, ਉਸ ਨੂੰ ਜਿਹੜਾ ਰੀਆਰਗਨਾਈਜ਼ ਕਰਕੇ ਜਿਹੜਾ ਨਵਾਂ 3 ਮੁਲਕਾਂ ਦੇ ਵਿੱਚ ਬਿਜ਼ਨਸ ਦਾ ਜਿਹੜਾ ਨਵਾਂ ਇਹਨਾਂ ਨੇ ਐਗਰੀਮੈਂਟ ਕੀਤਾ ਹੈਗਾ, ਯੂਨਾਈਟਿਡ ਸਟੇਟ ਮੈਕਸੀਕੋ ਕੈਨੇਡਾ ਐਗਰੀਮੈਂਟ USMCA, ਸੋ ਉਹਦੀ ਐਪਰੀਸ਼ੀਏਸ਼ਨ ਕੀਤੀ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਆਪਾਂ ਗੱਲ ਕਰਦੇ ਜਾਈਏ ਤਾਂ ਅਮਰੀਕਾ ਦੇ ਵਿੱਚ ਜਿਹੜੇ ਕਰੋਨਾ ਵਾਇਰਸ ਦੇ ਕੇਸਾਂ ਦਾ ਆંકੜਾ 3 ਮਿਲੀਅਨ ਨੂੰ ਜਿਹੜਾ ਉਹ ਪਾਰ ਕਰ ਚੁੱਕਾ ਹੈ, ਅਤੇ ਮਰਨ ਵਾਲਿਆਂ ਦੀ ਸੰਖਿਆ 1,28,000 ਤੋਂ ਉੱਤੇ ਜਿਹੜੀ ਉਹ ਹੋ ਚੁੱਕੀ ਆ, ਅਤੇ ਤੇਜ਼ੀ ਦੇ ਨਾਲ ਇਹ ਆંકੜਾ ਜਿਹੜਾ ਉਹ ਅੱਗੇ ਵੱਧਦਾ ਜਾ ਰਿਹਾ ਹੈਗਾ ਆ। ਹਾਰਵਰਡ ਗਲੋਬਲ ਹੈਲਥ ਇੰਸਟੀਚਿਊਟ ਦੇ ਜਿਹੜੇ ਡਾਇਰੈਕਟਰ ਆ, ਉਹਨਾਂ ਨੇ ਕਿਹਾ ਵੀ ਐਰੀਜ਼ੋਨਾ, ਫਲੋਰੀਡਾ, ਟੈਕਸਸ ਵਰਗੇ ਜਿਹੜੇ ਸੂਬਿਆਂ ਦੇ ਵਿੱਚ ਜੇ ਮੁੜ ਦੁਬਾਰਾ ਸਕੂਲ ਰੀਓਪਨ ਕੀਤੇ ਜਾਂਦੇ ਆ ਤਾਂ ਇਹ ਬੈਕਫਾਇਰ ਜਿਹੜੇ ਉਹ ਕਰ ਸਕਦੇ। ਜਿੱਦਾਂ ਆਪਾਂ ਦੇਖਿਆ ਬਹੁਤ ਸਾਰੇ ਸੂਬਿਆਂ ਦੇ ਵਿੱਚ ਰੀਓਪਨਿੰਗ ਥੋੜ੍ਹੀ ਜਲਦੀ ਜਿਹੜੀ ਕਰਨ ਦੀ ਕਾਹਲੀ ਦੇ ਵਿੱਚ ਇਸ ਟਾਈਮ ਉੱਥੇ ਕੇਸਾਂ ਦੇ ਆંકੜੇ ਬਹੁਤ ਜ਼ਿਆਦਾ ਵਧੇ ਹੋਏ ਆ। ਉੱਧਰ ਜਿਹੜਾ ਆਪਾਂ ਸਵੇਰੇ ਦੱਸਿਆ ਸੀ, ਬਿਲ ਡੇ ਬਲਾਸੀਓ ਨਿਊਯਾਰਕ ਦੇ ਮੇਅਰ, ਉਹਨਾਂ ਨੇ ਕਿਹਾ ਵੀ ਫਾਲ ਦੇ ਵਿੱਚ ਪਬਲਿਕ ਸਕੂਲ ਸਿਸਟਮ ਓਪਨ ਹੋਣਗੇ, ਪਰ ਪੂਰੀ ਤਰ੍ਹਾਂ ਨਹੀਂ, ਅਤੇ ਕਹਿੰਦੇ ਆਪਸ਼ਨ ਹੋਊਗੀ ਜਿਹੜੇ ਆ ਵਿਦਿਆਰਥੀਆਂ ਦੇ ਮਾਪਿਆਂ ਦੇ ਕੋਲ, ਜੇ ਉਹ ਇਕੱਲੀ ਔਨਲਾਈਨ ਉਹਨਾਂ ਨੂੰ ਜਿਹੜੀ ਕਲਾਸਿਸ ਆ ਉਸ ਦੇ ਵਿੱਚ ਹੀ ਅਨਰੋਲ ਕਰਕੇ ਰੱਖਣਾ ਚਾਹੁੰਦੇ ਆ ਤਾਂ ਉਹ ਵੀ ਉਸ ਦੇ ਵਿੱਚ ਕੀਤਾ ਜਾ ਸਕਦਾ ਆ। ਸੋ ਆਈਵੀ ਲੀਗ ਜਿਹੜੀਆਂ ਯੂਨੀਵਰਸਿਟੀਜ਼ ਆ, ਉਹਨਾਂ ਨੇ ਕਿਹਾ ਵੀ ਇਸ ਵਾਰੀ ਫਾਲ ਸਮੈਸਟਰਸ ਦੇ ਦੌਰਾਨ ਕਿਸੇ ਵੀ ਤਰੀਕੇ ਦੀਆਂ ਜਿਹੜੀਆਂ ਸਪੋਰਟਿੰਗ ਇਵੈਂਟਸ ਆ ਉਹ ਜਿਹੜੀਆਂ ਉਹ ਨਹੀਂ ਹੋਣਗੀਆਂ। ਕਹਿੰਦੇ ਪਹਿਲੀ ਡਿਵੀਜ਼ਨ 1 ਕਾਨਫਰੰਸ ਹੋਊਗੀ ਜਿਹੜੀ ਆਪਣੀ ਫੁੱਟਬਾਲ ਸੀਜ਼ਨ ਆ ਉਸ ਨੂੰ ਸਸਪੈਂਡ ਕਰਨ ਜਾ ਰਹੀ ਆ ਪੈਨਡੈਮਿਕ ਦੇ ਕਰਕੇ। ਉੱਧਰ ਸਟੈਨਫਰਡ ਤੋਂ ਇਹ ਪਤਾ ਲੱਗਾ ਵੀ 12 ਜਿਹੜੀਆਂ ਖੇਡਾਂ ਵੱਖ-ਵੱਖ ਉਸ ਦੇ ਉੱਤੇ ਉਹਨਾਂ ਨੇ ਪੱਕੀ ਲੀਕ ਜਿਹੜੀ ਆ ਹਾਲ ਦੀ ਘੜੀ ਮਾਰ ਦਿੱਤੀ ਹੈ, ਕਿਉਂਕਿ ਫੰਡਿੰਗ ਵੀ ਨਹੀਂ ਆ, ਅਤੇ ਪੈਂਡੈਮਿਕ ਦੇ ਕਰਕੇ ਜਿਹੜੇ ਕਿਤੇ ਨਾ ਕਿਤੇ ਉਹ ਖੇਡੀਆਂ ਜਿਹੜੀਆਂ ਉਹ ਨਹੀਂ ਜਾ ਸਕਦੀਆਂ। ਸੋ ਕਾਫੀ ਜ਼ਿਆਦਾ ਜਿਹੜੀ ਉਥਲ ਪੁਥਲ ਜਿਹੜੀ ਇਸ ਟਾਈਮ ਹਰਜੋਤ ਸਿੰਘ ਜੀ ਪੂਰੀ ਜਿਹੜੀ ਦੁਨੀਆ ਦੇ ਵਿੱਚ ਆ ਦੇਖਣ ਨੂੰ ਮਿਲ ਰਹੀ ਆ। ਅਤੇ ਆਪਾਂ ਜਿੱਦਾਂ ਸਵੇਰੇ ਵੀ ਦੱਸਿਆ ਸੀ, ਯੂਨਾਈਟਿਡ ਏਅਰਲਾਈਨਸ ਨੂੰ ਬਿਲੀਅਨਸ ਆਫ ਡਾਲਰ ਫੈਡਰਲ ਏਡ ਦੇ ਵਿੱਚ ਮਿਲਣ ਦੇ ਬਾਵਜੂਦ 36,000 ਇੰਪਲੋਈਜ਼ ਜਿਹੜੇ ਆ ਉਹਨਾਂ ਨੂੰ 36,000 ਕਾਮਿਆਂ ਨੂੰ ਫਰਲੋ ਦੇ ਜਿਹੜੇ ਉਹਨਾਂ ਨੇ ਆਲਰੇਡੀ ਚੇਤਾਵਨੀ ਜਿਹੜੀ ਉਹ ਦੇ ਦਿੱਤੀ ਆ। ਸੋ ਇਹ ਪਤਾ ਨਹੀਂ ਇਹਨਾਂ ਨੇ ਬਿਲੀਅਨਸ ਆਫ ਡਾਲਰ ਫਿਰ ਕਿਹੜੇ ਕੰਮ ਨੂੰ ਜਿਹੜੇ ਉਹ ਲਏ ਆ, ਅਤੇ 36,000 ਜਿਹੜੇ ਲੋਕਾਂ ਨੂੰ ਫਿਰ ਜੇ ਉਹਨਾਂ ਨੇ ਰੁਜ਼ਗਾਰ ਤੋਂ ਕੱਢਣਾ ਹੀ ਆ। ਜੀ, ਇਸੇ ਤਰ੍ਹਾਂ ਸਵੇਰੇ ਦੱਸਿਆ ਸੀ ਵੀ ਜਿਹੜੇ ਬਰੁਕਸ ਬ੍ਰਦਰਸ ਆ ਉਹ ਵੀ ਬੈਂਕਰਪਸੀ ਫਾਈਲ ਕਰਨ ਜਾ ਰਹੇ ਆ।
ਇੱਕ ਹੋਰ ਖਬਰ ਜਿਹੜੀ ਹੁਣ ਆ ਰਹੀ ਆ, ਬੈੱਡ ਬਾਥ ਐਂਡ ਬਿਯੋਂਡ 200 ਤੋਂ ਵੱਧ ਸਟੋਰ ਉਹ ਬੰਦ ਕਰਨ ਜਾ ਰਹੇ ਆ। ਕਹਿੰਦੇ ਪਈ ਉਹਨਾਂ ਦੀ ਜਿਹੜੀ ਸੈਕੰਡ ਕੁਆਰਟਰ ਸੀਗਾ ਉਹਦੇ ਵਿੱਚ ਸੇਲ ਆ 50% ਘਟ ਗਈ ਹੈਗੀ ਆ। ਇੱਕ ਤਰ੍ਹਾਂ ਨਾਲ ਟੰਬਲੀ ਹੋਈ ਆ, ਕਹਿੰਦੇ ਵੀ ਜਿਹੜੀ ਉਹਨਾਂ ਦੀ ਸੇਲਸ ਆ। ਸੋ ਜੁਲਾਈ 8 ਨੂੰ ਕੰਪਨੀ ਨੇ ਇਨਵੈਸਟਰ ਰਿਲੇਸ਼ਨਸ ਇੱਕ ਜਿਹੜਾ ਮੈਗਜ਼ੀਨ ਆ ਜਿਹਦੇ 'ਚ ਉਹ ਇਨਫੋਰਮੇਸ਼ਨ ਦਿੰਦੇ ਉਹ ਛਾਪਿਆ। ਉਹਦੇ ਵਿੱਚ ਉਹਨਾਂ ਨੇ ਕਿਹਾ ਵੀ 200 ਸਟੋਰ ਆਉਣ ਵਾਲੇ 2 ਸਾਲਾਂ ਦੇ ਵਿੱਚ ਬੈੱਡ ਬਾਥ ਐਂਡ ਬਿਯੋਂਡ ਬੰਦ ਕਰਨ ਜਾ ਰਹੇ ਆ। ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਅੱਜ ਵੀ ਅਮਰੀਕਾ ਦੇ ਵਿੱਚ ਰਿਕਾਰਡ ਤੋੜ ਕੋਵਿਡ-19 ਦੀਆਂ ਜਿਹੜੀਆਂ ਆ ਕੇਸ ਆਏ ਆ। 60,000 ਤੋਂ ਉੱਤੇ ਆਂਕੜਾ ਜਿਹੜਾ ਆ ਉਹ ਪਾਰ ਜਿਹੜਾ ਉਹ ਜਿਹੜੇ ਹਰਜੋਤ ਸਿੰਘ ਜੀ ਕੀਤਾ ਹੈਗਾ ਆ। ਅਤੇ ਕੈਲੀਫੋਰਨੀਆ ਦੇ ਵਿੱਚ ਵੀ ਇਸ ਟਾਈਮ ਲਗਾਤਾਰ ਕੇਸਾਂ ਦਾ ਆਂਕੜਾ ਜਿਹੜਾ ਆ ਉਹ ਵੱਧ ਰਿਹਾ ਹੈਗਾ ਆ। ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਸੂਬਿਆਂ ਦੇ ਵਿੱਚ ਇਹ ਆਂਕੜੇ ਜਿਹੜੇ ਆ ਉਹ ਵੱਧਦੇ ਨਜ਼ਰ ਆ ਰਹੇ ਆ। ਕੈਲੀਫੋਰਨੀਆ ਦੇ ਵਿੱਚ 7700 ਤੋਂ ਵੱਧ ਨਵੇਂ ਕੇਸ ਜਿਹੜੇ ਆ ਉਹ ਦੱਸੇ ਗਏ ਹੈਗੇ ਨੇ। ਸੋ ਹੁਣ ਦੇਖਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਕੀ ਬਣੂਗਾ। ਮੈਰੀਲੈਂਡ ਨੇ ਕਿਹਾ ਵੀ ਨਵੰਬਰ ਦੇ ਵਿੱਚ ਨੋਰਮਲ ਇਲੈਕਸ਼ਨ ਜਿਹੜੀ ਆ ਉਹ ਹੋਵੇਗੀ ਡਿਸਪਾਈਟ ਦਾ ਪੈਂਡੈਮਿਕ। ਉੱਥੋਂ ਦੇ ਜਿਹੜੇ ਗਵਰਨਰ ਲੈਰੀ ਹੋਗਨ ਆ ਉਹਨਾਂ ਨੇ ਇਸ ਦੇ ਬਾਰੇ ਜਿਹੜੀ ਉਹ ਜਾਣਕਾਰੀ ਦਿੱਤੀ ਆ। ਸਾਰੀਆਂ ਪ੍ਰੀਸਿੰਕਟ ਕਹਿੰਦੇ ਆ ਉਹ ਓਪਨ ਹੋਣਗੀਆਂ। ਅਰਲੀ ਵੋਟਿੰਗ ਸੈਂਟਰਸ ਦੇ ਵਿੱਚ ਜਿਹੜੇ ਇਲੈਕਸ਼ਨ ਵਰਕਰ ਆ ਉਹਨਾਂ ਨੂੰ PPE ਜਿਹੜੇ ਪ੍ਰੋਵਾਈਡ ਕੀਤੇ ਜਾਣਗੇ ਤਾਂ ਜੋ ਨੋਵਲ ਕਰੋਨਾ ਵਾਇਰਸ ਜਿਹੜਾ ਉਹ ਫੈਲੇ ਨਾ। ਅਤੇ ਉਹਨਾਂ ਨੇ ਜਿਹੜਾ ਇੱਕ ਬਿੱਲ ਸੀਗਾ ਬੈਲਟ ਟੂ ਐਵਰੀ ਵੋਟਰ ਆ ਉਸ ਨੂੰ ਅੰਡੋਰਸ ਜਿਹੜਾ ਉਹ ਨਹੀਂ ਕੀਤਾ ਸੀਗਾ। ਸੋ 2 ਜੂਨ ਦੀਆਂ ਪ੍ਰਾਇਮਰੀਜ਼ ਦੇ ਵਿੱਚ ਉਹਨਾਂ ਨੇ ਉੱਥੇ ਜਿਹੜਾ ਇਸ ਤਰੀਕੇ ਦੇ ਨਾਲ ਕੀਤਾ ਸੀਗਾ। ਸੋ ਇਹ ਇਲੈਕਸ਼ਨਸ ਦੇ ਵਿੱਚ ਇਸ ਪੈਂਡੈਮਿਕ ਦੇ ਚੱਲਦੇ ਇੱਦਾਂ ਲੱਗਦਾ ਆ ਜਿਨ੍ਹਾਂ ਨੇ ਲਾਸਟ ਮੂਮੈਂਟ ਦੇ ਉੱਤੇ ਜਿਹੜੇ ਲਾਈਨਾਂ 'ਚ ਲਾ ਕੇ ਵੋਟਾਂ ਪਾਉਣੀਆਂ ਆ ਉਹਨਾਂ ਦੇ ਲਈ ਕਾਫੀ ਜ਼ਿਆਦਾ ਪਰੇਸ਼ਾਨੀ ਇਸ ਵਾਰ ਹੋਣ ਵਾਲੀ ਆ। ਕੈਲੀਫੋਰਨੀਆ ਅਜਿਹੇ ਸੂਬਿਆਂ ਦੇ ਵਿੱਚੋਂ ਆ ਜਿੱਥੇ ਐਬਸੈਂਟੀ ਬੈਲਟ ਦੀ ਸਹੂਲਤ ਹੈਗੀ ਆ, ਪਰ ਬਹੁਤ ਸਾਰੇ ਅਜਿਹੇ ਸੂਬੇ ਨੇ ਅਮਰੀਕਾ ਦੇ ਵਿੱਚ ਜਿੱਥੇ ਐਬਸੈਂਟੀ ਬੈਲਟ ਹਰ ਇੱਕ ਨੂੰ ਲੈਣ ਦੀ ਇਜਾਜ਼ਤ ਜਿਹੜੀ ਉਹ ਨਹੀਂ ਹੁੰਦੀ। ਸੋ ਉਹਨਾਂ ਦੇ ਲਈ ਕਾਫੀ ਜ਼ਿਆਦਾ ਮੁਸ਼ਕਿਲਾਂ ਜਿਹੜੀਆਂ ਆ ਸਕਦੀਆਂ ਅਤੇ ਅਜਿਹੇ ਮੌਕਿਆਂ ਦੇ ਵਿੱਚ ਜਿਹੜੀਆਂ ਕੁਛ ਵੋਟਾਂ ਹੀ ਕਈ ਜਿਹੜੀਆਂ ਰੇਸਾਂ ਆ ਉਸ ਦੇ ਉੱਤੇ ਕਾਫੀ ਵੱਡਾ ਅਸਰ ਉਹ ਕਰ ਸਕਦੀਆਂ ਨੇ। ਇਸੇ ਤਰ੍ਹਾਂ ਜੇ ਲਾਸ ਐਂਜਲਸ ਕਾਉਂਟੀ ਦੀ ਗੱਲਬਾਤ ਕਰਦੇ ਜਾਈਏ, ਕਹਿੰਦੇ ਭਈ 11.6% ਰੇਟ ਜਿਹੜਾ ਆ ਉਹ ਪੋਜ਼ੀਟਿਵ ਆ ਰਿਹਾ ਹੈਗਾ ਆ ਕਰੋਨਾ ਵਾਇਰਸ ਦੇ ਨਾਲ। ਲਾਸ ਐਂਜਲਸ ਕਾਉਂਟੀ ਦੀ ਹੈਲਥ ਡਿਪਾਰਟਮੈਂਟ ਦੇ ਮੁਤਾਬਕ 4015 ਨਵੇਂ ਕੇਸ ਇੱਕ ਦਿਨ 'ਚ ਉੱਥੇ ਆਏ ਹੈਗੇ ਆ। ਜੁਲਾਈ 2 ਤੋਂ ਲੈ ਕੇ 5 ਦੇ ਵਿੱਚ ਇੱਕ ਲੈਬ ਨੇ ਟੈਸਟ ਕੀਤਾ, ਕਹਿੰਦੇ ਵੀ 2000 ਤੋਂ ਵੱਧ ਜਿਹੜੇ ਆ ਕੇਸ ਉੱਥੋਂ ਆਏ ਆ। 1.2 ਮਿਲੀਅਨ ਇੰਡੀਵਿਜੂਅਲ ਵਿੱਚੋਂ 9% ਲੋਕ ਪੋਜ਼ੀਟਿਵ ਟੈਸਟ ਪਾਏ ਜਾ ਰਹੇ ਆ, ਜਿਹੜੀ ਕਿ ਵੱਡੀ ਗਿਣਤੀ ਹੈਗੀ ਆ। ਪਹਿਲਾਂ ਕਹਿੰਦੇ ਵੀ ਬੈਕਲੌਗ ਸੀ ਕਾਫੀ ਟੈਸਟ ਰਿਜ਼ਲਟਸ ਦਾ। LA ਕਾਉਂਟੀ ਹੈਲਥ ਡਿਪਾਰਟਮੈਂਟ 46 ਦੇ ਕਰੀਬ ਨਵੀਆਂ ਮੌਤਾਂ ਹੋਈਆਂ ਆ। ਲਾਸ ਐਂਜਲਸ 4015 ਨਵੇਂ ਕੇਸ ਕਨਫਰਮਡ ਕੇਸ ਆ ਕੋਵਿਡ-19 ਦੇ ਲਾਸ ਐਂਜਲਸ ਕਾਉਂਟੀ ਦੇ ਵਿੱਚ। ਇਸੇ ਤਰ੍ਹਾਂ ਔਰੇਂਜ ਕਾਉਂਟੀ ਜਿਹੜੀ ਉਹਦੀ ਗੁਆਂਢ 'ਚ ਆ ਉੱਥੇ ਵੀ 1028 ਦੇ ਕਰੀਬ ਜਿਹੜੇ ਨਵੇਂ ਕੇਸ ਆਏ ਹੈਗੇ ਆ। ਸੋ ਕਾਫੀ ਕੇਸ ਜਿਹੜੇ ਆ ਕਰੋਨਾ ਵਾਇਰਸ ਦੇ ਲਾਸ ਐਂਜਲਸ ਕਾਉਂਟੀ ਦੇ ਵਿੱਚ ਵੱਧ ਰਹੇ ਆ। ਜੀ ਉੱਧਰ ਅੱਜ ਜਿਹੜੀ ਸਟਰ ਅਤੇ ਯੂਬਾ ਕਾਉਂਟੀ ਆ ਉਹਨਾਂ ਨੂੰ ਜਿਹੜੇ ਵਾਚ ਲਿਸਟ ਕਰੋਨਾ ਵਾਇਰਸ ਵਾਚ ਲਿਸਟ ਦੇ ਵਿੱਚ ਜਿਹੜਾ ਉਹ ਰੱਖਿਆ ਗਿਆ ਆ। ਇੱਥੇ ਵੀ ਜਿਹੜੇ ਉੱਥੋਂ ਦੇ ਅਧਿਕਾਰੀਆਂ ਦੇ ਮੁਤਾਬਕ ਕਹਿੰਦੇ ਕੇਸਾਂ ਦਾ ਆਂਕੜਾ ਜਿਹੜਾ ਆ ਉਹ ਵੱਧ ਰਿਹਾ ਹੈਗਾ ਆ। ਸੋ ਇੱਕ ਜਿਹੜੀ ਚਿੱਠੀ ਘੱਲੀ ਗਈ ਹੈ ਸਟਰ ਕਾਉਂਟੀ ਦੇ ਦੁਆਰਾ, ਕਹਿੰਦੇ ਵੀ ਸਟੇਟ ਇਜ਼ ਲਾਈਕਲੀ ਟੂ ਆਰਡਰ ਇਨਡੋਰ ਰੈਸਟੋਰੈਂਟ ਈਟਿੰਗ ਵਾਈਨਰੀਜ਼ ਮਿਊਜ਼ੀਅਮਸ ਐਂਡ ਅਦਰ ਬਿਜ਼ਨਸ ਟੂ ਕਲੋਜ਼ ਅਗੇਨ। ਇਹ ਇਸ ਤਰੀਕੇ ਦੀ ਚਿੱਠੀ ਜਿਹੜੇ ਸਟਰ ਕਾਉਂਟੀ ਨੇ ਜਿਹੜੀ ਉਹ ਘੱਲੀ ਹੈਗੀ ਆ। ਸੋ ਉੱਥੇ ਫਿਰ ਕਈ ਕੁਛ ਜਿਹੜਾ ਮੁੜ ਦੁਬਾਰਾ ਜਿਹੜਾ ਉਹ ਬੰਦ ਹੋ ਸਕਦਾ ਆ ਅਤੇ ਆਲਰੇਡੀ ਇਹਨਾਂ ਨੂੰ ਵਾਚ ਲਿਸਟ ਦੇ ਉੱਤੇ ਰੱਖਿਆ ਹੋਇਆ ਹੈ। ਜੀ ਇਸੇ ਤਰ੍ਹਾਂ ਕਹਿੰਦੇ ਪਈ USA ਦੇ ਵਿੱਚ ਬਹੁਤ ਸਾਰੇ ਜਿਹੜੀਆਂ ਮੀਟ ਦੀਆਂ ਫੈਕਟਰੀਜ਼ ਹੈਗੀਆਂ ਆ, ਜੇ ਖਾਸ ਕਰਕੇ ਕਹਿੰਦੇ ਜਿਹੜੇ ਲਟੀਨੋ ਮੀਟ ਜਿੱਥੇ ਸਪੈਨਿਸ਼ ਮੂਲ ਦੇ ਲੋਕ ਜਿਹੜੇ ਜਿੱਥੋਂ ਮੀਟ ਵਰਤਦੇ ਹੈਗੇ ਆ ਉਹ ਕਰੋਨਾ ਵਾਇਰਸ ਤੋਂ ਪੋਜ਼ੀਟਿਵ ਪਾਏ ਗਏ ਹੈਗੇ ਆ, ਜੋ ਕਿ ਇਹ ਕਾਫੀ ਵੱਡੀ ਗਿਣਤੀ ਬਣਦੀ ਹੈਗੀ ਹੈ। ਇਹ CDC ਜਿਹੜੀ ਆ ਉਹਨਾਂ ਨੇ ਦੱਸਿਆ ਆ, ਕਹਿੰਦੇ ਵੀ ਪੋਲਟਰੀ ਵਰਕਰਸ 21 ਸਟੇਟਾਂ ਦੇ ਵਿੱਚ ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਜਿਹੜੇ ਕਰੋਨਾ ਵਾਇਰਸ ਦੇ ਕੇਸ ਪੋਜ਼ੀਟਿਵ ਪਾਏ ਗਏ ਹੈਗੇ ਆ। 10,000 ਤੋਂ ਵੱਧ ਕਰੋਨਾ ਵਾਇਰਸ ਦੇ ਕੇਸ ਜਿਹਦੇ ਵਿੱਚੋਂ 56%
ਜਿੱਥੇ ਹਿਸਪੈਨਿਕ ਵਰਕਰਸ ਹੈਗੇ ਆ ਉੱਥੋਂ ਪਾਏ ਗਏ ਆ। ਆਪਾਂ ਦੇਖਿਆ ਸੀ ਪਿਛਲੇ ਦਿਨਾਂ 'ਚ ਕਈ ਕੰਪਲੇਨਸ ਫ੍ਰਿਜ਼ਨੋ, ਲਿਵਿੰਗਸਟਨ ਜਾਂ ਸੈਕਰਾਮੈਂਟੋ ਤੋਂ, ਫੋਸਟਰ ਫਾਰਮ 'ਚ ਆਪਣੇ ਪੰਜਾਬੀ ਵੱਡੀ ਗਿਣਤੀ 'ਚ ਕੰਮ ਕਰਦੇ ਉੱਥੋਂ ਆਈਆਂ ਸੀਆਂ। ਪਿਛਲੇ ਵੀਕ ਸਾਨੂੰ ਇੱਥੋਂ ਬੇਰੀਏ ਤੋਂ ਵੀ ਕਾਲਾਂ ਆਈਆਂ ਵੀ ਇੱਕ ਕੰਪਨੀ 'ਚ 4-5 ਜਣਿਆਂ ਨੂੰ ਕਰੋਨਾ ਵਾਇਰਸ ਹੋਇਆ, ਪਰ ਉਹ ਕੰਪਨੀ ਵਾਲੇ ਆਪਣੀ ਕੰਪਨੀ ਸ਼ਟ ਡਾਊਨ ਨਹੀਂ ਕਰ ਰਹੇ ਹੈਗੇ ਅਤੇ ਸਾਨੂੰ ਕੀ ਕਰਨਾ ਚਾਹੀਦਾ। ਸੋ ਅਸੀਂ ਉਹਨਾਂ ਨੂੰ ਦੱਸਿਆ ਵੀ ਤੁਸੀਂ ਹੈਲਥ ਡਿਪਾਰਟਮੈਂਟ ਨੂੰ ਕੰਟੈਕਟ ਕਰੋ, ਅਤੇ ਨਾ ਹੀ ਕਹਿੰਦੇ ਉਹ ਛੁੱਟੀ ਦੇ ਰਹੇ ਹੈਗੇ ਆ। ਸੋ ਸਰੋਤਿਆਂ ਨੂੰ ਦੱਸਦੇ ਜਾਈਏ, ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਨੇ ਪਿੱਛੇ ਦਾ ਜਿਹੜਾ ਲਾ ਆ ਉਹ ਸਾਈਨ ਕੀਤਾ ਸੀ, ਜਿਹਦੇ ਮੁਤਾਬਕ ਜੇ ਕੋਈ ਬੰਦਾ ਜਾਂ ਕੋਈ ਵੀ ਲੇਡੀ ਆ ਉਹ ਕੰਮ ਦੇ ਉੱਤੇ ਉਹਨਾਂ ਨੂੰ ਕਰੋਨਾ ਵਾਇਰਸ ਹੁੰਦੀ ਆ, ਅਤੇ ਉਹ ਸਾਰਾ ਖਰਚਾ ਜਿਹੜਾ ਆ ਉਹ ਕੰਮ ਵਾਲਿਆਂ 'ਤੇ ਪੈ ਸਕਦਾ ਹੈ, ਵਰਕਰ ਕੌਮ ਦੇ ਉੱਤੇ। ਜੀ 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 ਜੀ। ਸੋ ਬਿਲਕੁਲ ਉਹਦੇ ਵਿੱਚ ਅੱਗੇ ਪ੍ਰੂਵ ਕਰਨਾ ਜਿਹੜਾ ਉਹ ਮੁਸ਼ਕਿਲ ਹੋ ਸਕਦਾ ਸੀਗਾ, ਪਰ ਥੋੜ੍ਹੀ ਜਿਹੀ ਰਾਹਤ ਉਹਨਾਂ ਨੇ ਇਸ ਕੰਮ ਨੂੰ ਜਿਹੜੀ ਉਹ ਦਿੱਤੀ ਸੀ ਵੀ ਜੇ ਇੱਦਾਂ ਕਰਦੇ ਹੁੰਦੇ ਆ ਤਾਂ ਉਸ ਦੇ ਉੱਤੇ ਉਹ ਖਰਚਾ ਪੈ ਸਕਦਾ। ਉੱਦਾਂ ਦੱਸ ਜਾਈਏ, ਜੇ ਕਿਸੇ ਕੋਲ ਇੰਸ਼ੋਰੈਂਸ ਨਹੀਂ ਹੈਗੀ ਅਤੇ ਉਹ ਕਰੋਨਾ ਵਾਇਰਸ ਤੋਂ ਪੀੜਿਤ ਹੋ ਜਾਂਦਾ ਅਤੇ ਉਸ ਦਾ ਜਿਹੜਾ ਹਰਜਾਨਾ ਹੈ ਉਹ ਭਰਨਾ ਪੈਣਾ ਆ। ਜਿਹੜਾ ਅਮਰੀਕਾ ਦੇ ਵਿੱਚ ਜਿਹੜਾ ਇਹਨਾਂ ਨੇ ਤੁਹਾਡੀ ਹੈਲਥ ਕੇਅਰ ਦੇ ਬਾਰੇ ਕੋਈ ਬਹੁਤਾ ਨਹੀਂ ਇੱਦਾਂ ਸੋਚਦੇ, ਜੇ ਪੈਸੇ ਦਓਗੇ ਤਾਂ ਹੀ ਜਿਹੜਾ ਉਹਨਾਂ ਨੇ ਇਸ ਚੀਜ਼ ਦੇ ਲਈ ਜਿਹੜਾ ਆ ਉਹ ਤੁਹਾਨੂੰ ਇਲਾਜ ਉਹ ਹੋਊਗਾ, ਅਤੇ ਜਾਂ ਫਿਰ ਬਾਅਦ ਦੇ ਵਿੱਚ ਆਉਣ ਵਾਲੇ ਲੰਮੇ ਸਮੇਂ ਦੇ ਲਈ ਤੁਹਾਨੂੰ ਉਹਦੇ ਦੇਣੇ ਪੈਣੇ ਆ। ਉੱਧਰ UC ਬਰਕਲੀ ਦੀ ਕਹਿੰਦੇ ਫਾਲ ਰੀਓਪਨਿੰਗ ਉਹ ਵੀ ਸ਼ਸ਼ੋਪੰਜ ਦੇ ਵਿੱਚ ਪੈ ਗਈ ਆ। 47 ਨਵੇਂ ਕੋਵਿਡ-19 ਦੇ ਕੇਸ ਜਿਹੜੇ ਉਹ ਸਾਹਮਣੇ ਆਏ ਆ, ਉੱਥੇ ਜਿਹੜੀਆਂ ਫਰੈਟ ਪਾਰਟੀਜ਼ ਜਿਹੜੀਆਂ ਹੋਈਆਂ ਸੀ ਉਹਨਾਂ ਦੇ ਨਾਲ। ਸੋ ਉੱਦਾਂ ਤਾਂ ਨੌਜਵਾਨ ਆਪਣੇ ਆਪ ਨੂੰ ਬੜੇ ਜਿਹੜੇ ਗਾਂਹ ਵਧੂ ਅਤੇ ਜਿਹੜਾ ਸਾਰੇ ਜਾਣਕਾਰੀ ਭਰਪੂਰ ਦੱਸਦੇ ਨੇ, ਪਰ ਇਹਨਾਂ ਦੀਆਂ ਹੀ ਅਜਿਹੀਆਂ ਕਰਤੂਤਾਂ ਦੇ ਕਰਕੇ ਕਈ ਥਾਵਾਂ ਦੇ ਉੱਤੇ ਜਿਹੜੇ ਕੇਸ ਵਧੇ ਨੇ। ਆਪਾਂ ਐਲਬਮਾ ਦੀ ਉਦੋਂ ਗੱਲ ਕੀਤੀ ਸੀ, ਉੱਥੇ ਕੌਣ ਕਰੋਨਾ ਵਾਇਰਸ ਲਊਗਾ ਉਹਦੇ ਲਈ ਉਹਨਾਂ ਨੇ ਇਨਾਮ ਵਾਲੀਆਂ ਜਿਹੜੀਆਂ ਪਾਰਟੀਆਂ ਉਹ ਰੱਖੀਆਂ ਸੀ, ਅਤੇ ਇੱਥੇ ਵੀ ਬਹੁਤ ਸਾਰੇ ਅਜਿਹੇ ਲੋਕ ਹੈਗੇ ਨੇ ਜਿਹੜੇ ਅਜੇ ਵੀ ਪਾਰਟੀਆਂ ਕਰ ਰਹੇ ਆ। ਲੋਕ ਜਿਹੜੇ ਉਹ ਸਮਝ ਨਹੀਂ ਰਹੇ। ਹਰਜੋਤ ਸਿੰਘ ਜੀ, ਉਦਾਹਰਣ ਦਿੱਤੀ ਜਾਂਦੀ ਹੈ ਜਾਪਾਨ ਦੀ, ਜਿੱਥੇ ਕਿ 1000 ਤੋਂ ਘੱਟ ਮੌਤਾਂ ਹੋਈਆਂ ਨੇ। ਉੱਥੇ ਸਾਰਾ ਕੁਛ ਰੀਓਪਨ ਆ, ਉੱਥੇ ਅਨਇੰਪਲੋਇਮੈਂਟ 2% ਤੋਂ 3% ਦੇ ਦਰਮਿਆਨ ਆ। ਕਾਰਨ ਕੀ ਆ? ਉੱਥੇ ਸਾਰੇ ਜਾਣੇ ਮਾਸਕ ਪਾ ਕੇ ਰੱਖਦੇ ਆ। ਉਹ ਉਹਨਾਂ ਨੇ ਕਰੋਨਾ ਵਾਇਰਸ ਫੈਲਣ ਤੋਂ ਪਹਿਲਾਂ ਵੀ ਅਤੇ ਉਸ ਦੇ ਦੌਰਾਨ ਵੀ ਉਹਨਾਂ ਨੇ ਮਾਸਕ ਪਾ ਕੇ ਰੱਖੇ, ਅਤੇ ਉਸ ਕਰਕੇ ਉਹਨਾਂ ਦਾ ਜਿਹੜਾ ਬਹੁਤ ਜ਼ਿਆਦਾ ਬਚਾ ਰਿਹਾ। ਅਤੇ ਇੱਥੇ ਅਮਰੀਕੀ ਜਿਹੜੇ ਆ ਉਹਨਾਂ ਨੂੰ ਕਿਹਾ ਵੀ ਸਾਡੀ ਫਰੀਡਮ ਜਿਹੜੀ ਉਹ ਕਿਤੇ ਖਤਮ ਹੋ ਜਾਣੀ ਹੈ ਜੇ ਅਸੀਂ ਮਾਸਕ ਜਿਹੜੀ ਉਹ ਪਾ ਲਈ ਆ। ਅੱਧੇ ਕੁ ਲੋਕ ਕਮਲਿਆਂ ਵਾਂਗੂ 5G ਅਤੇ ਮਾਸਕ ਨੂੰ ਲੈ ਕੇ ਅਜਿਹੀਆਂ ਬੇਹੂਦਾ ਗੱਲਾਂ ਜਿਹੜੀਆਂ ਉਹ ਕਰ ਰਹੇ ਨੇ ਵੀ ਰਹਿ ਰੱਬ ਦਾ ਨਾਮ ਪਤਾ ਨਹੀਂ। ਅਮਰੀਕੀ ਹੁਣ ਦੁਨੀਆ ਭਰ ਦੇ ਵਿੱਚ ਨਕੰਮਿਆਂ ਦੇ ਵਿੱਚ ਜਾਣ ਲੱਗ ਪਏ ਆ ਵੀ ਇਹ ਜਿੱਥੇ ਵੀ ਜਾਣਗੇ ਕਿਤੇ ਬਿਮਾਰੀ ਨਾ ਲੈ ਕੇ ਆ ਜਾਣ। ਹੁਣ ਤੁਸੀਂ ਦੇਖੋ, ਯੂਰਪ ਦੇ ਤਕਰੀਬਨ ਯੂਰਪੀਅਨ ਸੰਘ ਦੇ ਸਾਰੇ ਮੁਲਕਾਂ ਨੇ ਅਮਰੀਕੀ ਟੂਰਿਸਟ ਆ ਉਹ ਬੈਨ ਕਰ ਦਿੱਤੇ ਆ। UK ਵਾਲਿਆਂ ਨੇ ਵੀ ਜਿਹੜਾ ਉਹਨਾਂ ਨੂੰ ਸਪੈਸ਼ਲ ਵਾਚ ਲਿਸਟ ਦੇ ਉੱਤੇ ਉਹ ਰੱਖਿਆ ਹੋਇਆ ਆ। ਸੋ ਭਾਈ ਅਕਲ ਨੂੰ ਹੱਥ ਮਾਰੋ, ਜਿਹੜੇ ਇਸ ਤਰੀਕੇ ਦੇ ਨਾਲ ਉਹ ਸੋਚ ਰਹੇ ਨੇ ਵੀ ਕਿਤੇ ਮਾਸਕ ਪਾਇਆ ਤੁਹਾਡੀ ਆਜ਼ਾਦੀ ਜਿਹੜੀ ਖਤਮ ਹੋ ਜਾਣੀ ਹੈ। ਨਹੀਂ, ਤੁਹਾਡੀ ਸਿਰਫ ਜਾਨ ਹੀ ਜਿਹੜੀ ਉਹ ਬਚ ਸਕਦੀ ਆ ਉਸ ਮਾਸਕ ਪਾਇਆਂ ਦੇ ਨਾਲ। ਅਗਲੀ ਖਬਰ ਵੱਲ ਚਲੀਏ। ਐਨਵਾਇਰਮੈਂਟਲ ਪ੍ਰੋਟੈਕਸ਼ਨ ਏਜੰਸੀ ਨੇ 2 ਕਲੀਨਿੰਗ ਸਪਰੇਜ਼ ਜਿਹੜੀਆਂ ਆ ਅਪਰੂਵ ਕੀਤੀਆਂ, ਜੋ ਕਿ ਕਰੋਨਾ ਵਾਇਰਸ ਨੂੰ ਕਹਿੰਦੇ ਵੀ 2 ਮਿੰਟ ਦੇ ਵਿੱਚ ਮਾਰ ਸਕਦੀਆਂ ਹੈਗੀਆਂ, ਜਿੱਥੇ ਵੀ ਕਿਤੇ ਸਰਫਸ ਦੇ ਉੱਤੇ ਕਰੋਨਾ ਵਾਇਰਸ ਦੇ ਜਿਹੜੇ ਪਾਰਟੀਕਲਸ ਆ ਜਾਂ ਕੁਛ ਵੀ ਪਏ ਹੋਣ। ਐਨਵਾਇਰਮੈਂਟਲ ਪ੍ਰੋਟੈਕਸ਼ਨ ਏਜੰਸੀ ਨੇ ਲਾਈਸੋਲ ਡਿਸਇਨਫੈਕਟੈਂਟ ਸਪਰੇ ਜਿਹੜੀ ਆ ਇਹ ਇੱਕ ਅਪਰੂਵ ਕੀਤੀ ਆ। ਕਹਿੰਦੇ ਵੀ ਇਹ ਕਿਲਸ SARS-CoV-2 ਜਸਟ 2 ਮਿੰਟ ਦੇ ਵਿੱਚ। ਇਹ ਉਹਨਾਂ ਨੇ ਮੰਡੇ ਨੂੰ ਅਨਾਊਂਸ ਕੀਤਾ ਹੈਗਾ। ਲਾਈਸੋਲ ਡਿਸਇਨਫੈਕਟੈਂਟ ਸਪਰੇ ਅਤੇ ਲਾਈਸੋਲ ਡਿਸਇਨਫੈਕਟੈਂਟ ਮੈਕਸ ਕਵਰ ਮਿਸਟ, ਇਹ 2 ਜਿਹੜੀਆਂ ਸਪਰੇਜ਼ ਦੱਸੀਆਂ ਜਿਨ੍ਹਾਂ ਦੇ ਨਾਲ ਜਦੋਂ ਤੁਸੀਂ ਕਲੀਨਿੰਗ ਕਰਦੇ ਆ ਘਰ ਦੇ ਵਿੱਚ ਕਿਤੇ ਵੀ ਲੱਗਦਾ ਵੀ ਕਰੋਨਾ ਵਾਇਰਸ ਕਿਸੇ ਨੂੰ ਹੋਇਆ ਆ ਜਾਂ ਜਿਹਦੇ ਕਰਕੇ ਇਨਫੈਕਟ ਹੋ ਸਕਦੇ ਆ, ਅਤੇ ਉਹ ਇਹਨਾਂ ਨੂੰ 2 ਮਿੰਟਾਂ ਦੇ ਵਿੱਚ ਹੀ ਖ਼ਤਮ ਕਰ ਸਕਦੇ ਹੈਗੇ ਆ। ਜੀ। ਅਗਲੀ ਗੱਲ ਕਰਦੇ ਜਾਈਏ ਤਾਂ ਇੱਕ ਜਿਹੜਾ ਬਿਊਟ ਕਾਉਂਟੀ ਦਾ ਕਹਿੰਦੇ ਮੋਸਟ ਵਾਂਟਡ ਸਸਪੈਕਟ ਆ ਉਸ ਨੂੰ ਗ੍ਰਿਫਤਾਰ ਜਿਹੜਾ ਉਹ ਕੀਤਾ ਗਿਆ ਆ। ਜੌਨ ਥੋਮਸ ਕੌਨਵੇ 40 ਸਾਲ ਦਾ ਓਰੋਵਿਲ ਦਾ ਰਹਿਣ ਵਾਲਾ ਸੀਗਾ। ਉਸ ਨੂੰ ਜਿਹੜਾ ਡਾਕਟਰ ਐਰਵੀ ਗਰਸ਼ਮੈਨ ਉਸ ਦੇ ਫੇਟਲ ਸ਼ੂਟਿੰਗ, ਉਸ ਦੇ ਜਿਹੜੇ ਕਤਲ ਦੇ ਦੋਸ਼ ਦੇ ਵਿੱਚ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਡੈਨਵਿਲ ਦੇ ਡਾਕਟਰ ਨੂੰ ਇਸ ਨੇ ਜਿਹੜਾ ਗੋਲੀ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ ਸੀਗੀ। ਸੋ ਜਿਹੜੇ ਅਥਾਰਟੀਜ਼ ਆ ਉਹਨਾਂ ਨੇ ਜਿਹੜਾ ਦੱਸਿਆ ਵੀ ਬਿਊਟ ਕਾਉਂਟੀ ਦਾ ਇੱਕ ਮੋਸਟ ਵਾਂਟਡ ਸਸਪੈਕਟ ਸੀਗਾ, ਅਤੇ ਸਿਆਰਾ ਨਿਵਾਡਾ ਦੇ ਦੌਰਾਨ ਉਸਨੇ ਕਈ ਤਰੀਕੇ ਦੀਆਂ ਇੱਦਾਂ ਦੀਆਂ ਪੁੱਠੀਆਂ ਸਿੱਧੀਆਂ ਹਰਕਤਾਂ ਕੀਤੀਆਂ, ਜਿਨ੍ਹਾਂ ਵਿੱਚ ਇਹ ਕਤਲ ਵੀ ਸ਼ਾਮਿਲ ਸੀਗਾ। ਇਹ 4 ਜੁਲਾਈ ਵੀਕਐਂਡ ਦੇ ਦੌਰਾਨ ਇਸ ਨੇ ਇਹ ਕਤਲ ਜਿਹੜਾ ਉਹ ਕਹਿੰਦੇ ਕੀਤਾ ਸੀਗਾ। ਅਗਲੀ ਖਬਰ ਵੱਲ ਚਲੀਏ। ਪੂਰੀ ਦੁਨੀਆ ਦੇ ਵਿੱਚੋਂ
ਜਿਹੜੇ ਸਾਇੰਟਿਸਟ ਆ ਉਹ ਇਕੱਠੇ ਹੋ ਕੇ WHO ਆਰਗੇਨਾਈਜੇਸ਼ਨ ਨੂੰ ਲੈਟਰ ਲਿਖ ਰਹੇ ਹੈਗੇ ਆ ਵੀ ਕਰੋਨਾ ਵਾਇਰਸ ਜਿਹੜੀ ਆ ਏਅਰ ਦੇ ਰਾਹੀਂ ਵੀ ਫੈਲ ਸਕਦੀ ਹੈਗੀ ਆ। ਪਹਿਲਾਂ ਇਹ ਹੈ ਨਹੀਂ ਸੀ ਵੀ ਏਅਰ ਦੇ ਵਿੱਚ ਜਿਹੜੇ ਆ ਪਾਰਟੀਕਲਸ ਇਹਦੇ ਫੈਲਣ। ਕਹਿੰਦੇ ਵੀ ਇਹ ਜਿਹੜੀਆਂ ਨਵੀਆਂ ਅਮੈਂਡਮੈਂਟਸ ਆ ਜਿਹੜੀਆਂ WHO ਆਰਗੇਨਾਈਜੇਸ਼ਨ ਜਿਹੜੀ ਆ ਇਹਦੇ ਜਿਹੜਾ ਮੈਮੋਰੈਂਡਮ ਇਸ਼ੂ ਕਰਦੇ ਆ ਜਾਂ ਜਿਹੜੀਆਂ ਹਦਾਇਤਾਂ ਇਸ਼ੂ ਕਰਦੇ ਆ ਉਹਦੇ ਵਿੱਚ ਇਹ ਇਨਕਲੂਡ ਹੋਣੀਆਂ ਚਾਹੀਦੀਆਂ ਆ ਵੀ ਹਵਾ ਦੇ ਵਿੱਚ ਵੀ ਕਰੋਨਾ ਵਾਇਰਸ ਤੁਹਾਨੂੰ ਮਿਲ ਸਕਦੀ ਹੈਗੀ ਆ। ਸੋ ਉਹਦੇ ਲਈ 6 ਫੁੱਟ ਤੋਂ ਵੱਧ ਦਾ ਜਿਹੜਾ ਡਿਸਟੈਂਸ ਆ ਉਹ ਰੱਖਣਾ ਚਾਹੀਦਾ ਹੈਗਾ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਜਿਹੜੇ ਟਲਸਾ ਦੇ ਵਿੱਚ ਜਿੱਥੇ ਰਾਸ਼ਟਰਪਤੀ ਟਰੰਪ ਦੀ ਇਸ ਕਰੋਨਾ ਵਾਇਰਸ ਦੇ ਦੌਰਾਨ ਇੱਕਮਾਤਰ ਜਿਹੜੀ ਰੈਲੀ ਹੋਈ ਸੀ, ਉੱਥੋਂ ਦੇ ਕੁਝ ਅਧਿਕਾਰੀ ਜਿਹੜੇ ਉਹ ਕਹਿ ਰਹੇ ਨੇ ਵੀ ਕਹਿੰਦੇ ਵੀ ਹੋ ਸਕਦਾ ਹੈ ਵੀ ਟਰੰਪ ਦੀ ਰੈਲੀ ਦੇ ਕਰਕੇ ਉੱਥੇ ਕਰੋਨਾ ਵਾਇਰਸ ਦੇ ਕੇਸ ਜਿਹੜੇ ਆ ਉਹ ਵਧੇ ਹੋਣ। ਉਸ ਕੈਂਪੇਨ ਈਵੈਂਟ ਦੇ ਬਾਹਰ ਪ੍ਰੋਟੈਸਟ ਵੀ ਜਿਹੜੇ ਆ ਉਹ ਹੋਏ ਸੀਗੇ ਅਤੇ ਸਿਟੀ ਜਿਹੜੀ ਕਹਿੰਦੇ ਵੀ ਇਸ ਟਾਈਮ ਹਾਈਐਸਟ ਨੰਬਰ ਆਫ ਕੇਸਿਸ ਜਿਹੜੇ ਆ ਉਹਨਾਂ ਉੱਥੇ ਜਿਹੜੇ ਉਹ ਦੇਖੇ ਗਏ ਨੇ। 20 ਜੂਨ ਨੂੰ ਜਿਹੜਾ ਆ ਉੱਥੇ ਰਾਸ਼ਟਰਪਤੀ ਟਰੰਪ ਦੇ ਦੁਆਰਾ ਰੈਲੀ ਜਿਹੜੀ ਉਹ ਕੀਤੀ ਗਈ ਸੀ, ਜਿਹੜੀ ਉਹਨਾਂ ਦੇ ਮੁਕਾਬਲੇ ਜਿਹੜੀ ਉਹ ਸੋਚ ਰੱਖੀ ਬੈਠੇ ਸੀਗੇ ਵੀ ਖਚਾਖਚ ਭਰੀ ਹੋਊਗੀ, ਉੱਦਾਂ ਜਿਹੜਾ ਉਹ ਨਹੀਂ ਹੋਇਆ ਸੀ ਅਤੇ ਕਾਫੀ ਜਿਹੜੀ ਨਿਰਾਸ਼ਾ ਉਹਨਾਂ ਨੂੰ ਉਸ ਰੈਲੀ ਦੇ ਦੌਰਾਨ ਨੰਬਰ ਆਫ ਜਿਹੜੇ ਪੀਪਲਸ ਅਟੈਂਡਿੰਗ ਸੀਗੇ ਉਸ ਨੂੰ ਲੈ ਕੇ ਹੋਈ ਸੀ। ਅਗਲੀ ਖਬਰ ਜਿਹੜੀ ਆ ਉਹ ਸਕੂਲ ਖੋਲ੍ਹਣ ਨੂੰ ਲੈ ਕੇ ਆਪਾਂ ਸਵੇਰੇ ਵੀ ਸਾਂਝੀ ਕੀਤੀ ਸੀ ਵੀ ਟਰੰਪ ਐਡਮਿਨਿਸਟ੍ਰੇਸ਼ਨ ਕਾਫੀ ਔਖਾ ਆ CDC 'ਤੇ ਪਈ। ਸਕੂਲ ਖੋਲ੍ਹਣ ਦੇ ਲਈ CDC ਨੇ ਕਾਫੀ ਜਿਹੜੀਆਂ ਸਖਤ ਗਾਈਡਲਾਈਨਸ ਆ ਉਹ ਕ੍ਰੀਏਟ ਕੀਤੀਆਂ ਹੈਗੀਆਂ। ਸੋ ਉਹਦੇ ਸੰਬੰਧ ਦੇ ਵਿੱਚ ਅੱਜ ਵਾਈਸ ਪ੍ਰੈਜ਼ੀਡੈਂਟ ਮਾਈਕ ਪੈਂਸ ਆ ਉਹ ਕਹਿੰਦੇ ਵੀ ਮੈਂ CDC ਨੂੰ ਮਿਲਿਆ ਹੈਗਾ, ਉਹਨਾਂ ਦੇ ਜਿਹੜੇ ਅਧਿਕਾਰੀ ਹੈਗੇ ਆ। ਸੋ ਉਹ ਆਉਣ ਵਾਲੇ ਸਮੇਂ ਦੇ ਵਿੱਚ ਨਵੀਂ ਗਾਈਡੈਂਸ ਜਿਹੜੀ ਆ ਇਸ਼ੂ ਕਰਨਗੇ, ਜਿਹਦੇ ਵਿੱਚ ਵੀ ਕਿਸ ਤਰ੍ਹਾਂ ਸਕੂਲ ਖੋਲ੍ਹੇ ਜਾ ਸਕਦੇ ਆ, ਕਿੰਨੇ ਬੱਚੇ ਜਿਹੜੇ ਸਕੂਲ 'ਚ ਜਾ ਸਕਦੇ ਜਾਂ ਸਕੂਲ ਦੇ ਵਿੱਚ ਕਲਾਸਾਂ ਦੇ ਵਿੱਚ ਕਿਸ ਤਰ੍ਹਾਂ ਜਿਹੜੇ ਬੱਚੇ ਬੈਠਣਗੇ। ਸੋ ਇਹਦੇ ਸੰਬੰਧ ਦੇ ਵਿੱਚ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਇਹ ਵੀ ਕਿਹਾ ਆ ਵੀ ਜਿਹੜੇ ਲੋਕ ਸਕੂਲ ਖੋਲ੍ਹਣਗੇ ਜਾਂ ਜਿਹੜੇ ਸਟੇਟਸ ਸਕੂਲ ਖੋਲ੍ਹਣਗੀਆਂ ਜਿਹੜੀਆਂ ਸਟੇਟਸ, ਉਹਨਾਂ ਨੂੰ ਫਾਈਨੈਂਸ਼ੀਅਲੀ ਜਿਹੜਾ ਆ ਸਪੋਰਟ ਕੀਤਾ ਜਾਊਗਾ। ਉਹਨਾਂ ਦੇ ਲਈ ਫੰਡਿੰਗ ਜਿਹੜਾ ਆਉਣ ਵਾਲਾ ਕਰੋਨਾ ਵਾਇਰਸ ਰਿਲੀਫ ਪੈਕੇਜ ਆ ਉਹਦੇ ਵਿੱਚ ਇਨਕਲੂਡ ਕੀਤੀ ਜਾਊਗੀ। ਜੀ। ਸੈਨ ਫਰਾਂਸਿਸਕੋ ਦੇ ਵਿੱਚ ਇੱਕ ਕੈਰਨ ਐਕਟ ਜਿਹੜਾ ਆ ਉਹ ਲਿਆਂਦਾ ਜਾ ਰਿਹਾ ਆ, ਕੌਸ਼ਨ ਅਗੇਂਸਟ ਰੇਸ਼ੀਅਲੀ ਐਕਸਪਲੋਸਿਟਿਵ ਨਾਨ ਐਮਰਜੈਂਸੀ। ਇਹ ਬੇਸਿਕਲੀ ਆਪਾਂ ਦੇਖਿਆ ਵੀ ਪਿਛਲੇ ਕਈ ਚਿਰ ਤੋਂ ਬਹੁਤ ਸਾਰੇ ਖਾਸ ਕਰਕੇ ਗੋਰੇ ਮੂਲ ਦੇ ਲੋਕ ਜਿਹੜੀ ਅਫਰੀਕਨ ਅਮੈਰੀਕਨ ਕਮਿਊਨਿਟੀ ਆ ਉਹਨਾਂ ਦੇ ਖਿਲਾਫ ਜਿਹੜੇ ਉਹ ਜਿਹੜੀਆਂ ਕਾਲ 911 ਜਿਹੜੀ ਉਹ ਕਰ ਦਿੰਦੇ ਸੀਗੇ ਵੀ ਉਹ ਕਿਉਂਕਿ ਉਹਨਾਂ ਨੂੰ ਇੱਦਾਂ ਲੱਗਦਾ ਸੀਗਾ ਵੀ ਇਹ ਜਾਂ ਇਹ ਚੋਰ ਆ ਜਾਂ ਇਹ ਇੱਥੇ ਬਿਲੋਂਗ ਨਹੀਂ ਕਰਦਾ। ਸੋ ਅਜਿਹੇ ਚੀਜ਼ ਨੂੰ ਲੈ ਕੇ ਜਿਹੜਾ ਇੱਕ ਨਵਾਂ ਬਿੱਲ ਉੱਥੇ ਲਿਆਂਦਾ ਜਾ ਰਿਹਾ ਆ ਵੀ ਜੇ ਕੋਈ ਅਜਿਹਾ ਡਿਸਕ੍ਰਿਮੀਨੇਟਰੀ ਰੇਸ਼ੀਅਲੀ ਬਾਇਸ 911 ਕਾਲ ਕਰਦਾ ਆ ਤਾਂ ਉਹ ਗੈਰ ਕਾਨੂੰਨੀ ਹੋ ਸਕਦਾ ਆ। ਇਸੇ ਤਰੀਕੇ ਨਾਲ ਮਾਰਟੀਨਸ ਦੇ ਵਿੱਚ ਇੱਕ ਬਲੈਕ ਲਾਈਵ ਮੈਟਰ ਜਿਹੜਾ ਪੇਂਟ ਕੀਤਾ ਗਿਆ ਸੀਗਾ ਸਟਰੀਟ ਦੇ ਉੱਤੇ, ਉਸ ਦੇ ਉੱਤੇ ਕਈ ਇੱਕ ਜਿਹੜੇ ਕਪਲ ਆ ਉਹਨਾਂ ਦੇ ਦੁਆਰਾ ਕਾਲੇ ਜਿਹੜੇ ਆ ਪੇਂਟ ਉਹ ਕੀਤਾ ਗਿਆ ਅਤੇ ਉਸ ਟਾਈਮ ਤੋਂ ਬਾਅਦ ਦੇ ਵਿੱਚ ਹੁਣ ਉਹਨਾਂ ਦੇ ਉੱਤੇ ਜਿਹੜੇ ਫੈਲਨੀ ਚਾਰਜਿਸ ਜਿਹੜੇ ਆ ਉਹ ਲਾਏ ਜਾ ਰਹੇ ਆ ਹੇਟ ਕ੍ਰਾਈਮ ਦੇ, ਵੀ ਉਹ ਜਾਣ ਬੁੱਝ ਕੇ ਇਸ ਚੀਜ਼ ਦੇ ਖਿਲਾਫ ਉਹਨਾਂ ਨੇ ਕੰਮ ਕੀਤਾ ਆ। ਸੋ ਇਸ ਟਾਈਮ ਕਾਫੀ ਕੁਛ ਜਿਹੜਾ ਆ ਉਹ ਚਰਚਾਵਾਂ ਜਿਹੜੀਆਂ ਆ ਉਹ ਦੇਖਣ ਨੂੰ ਜਿਹੜੀਆਂ ਉਹ ਮਿਲ ਰਹੀਆਂ, ਜਿਸ ਦੇ ਵਿੱਚ ਜਿਹੜੇ ਰੇਸ਼ੀਅਲੀ ਡਿਸਕ੍ਰਿਮੀਨੇਸ਼ਨ ਆ ਉਸ ਨੂੰ ਰੋਕਣ ਦੀਆਂ ਕਈ ਤਰੀਕੇ ਦੀਆਂ ਕੋਸ਼ਿਸ਼ਾਂ ਕਾਨੂੰਨ ਜਿਹੜੇ ਉਹ ਸਾਹਮਣੇ ਆ ਰਹੇ ਨੇ। ਬਿਲਕੁਲ ਇਸੇ ਤਰ੍ਹਾਂ ਬੇਕਰਸਫੀਲਡ ਦੇ ਵਿੱਚ ਵੀ ਇੱਕ ਬਲੈਕ ਲਾਈਵਜ਼ ਮੈਟਰ ਦਾ ਮੂਰਲ ਜਿਹੜਾ ਆ ਉਸ ਦੇ ਨਾਲ ਛੇੜਖਾਨੀ ਕੀਤੀ ਗਈ ਹੈਗੀ ਆ। ਅਗਲੀ ਖਬਰ ਜਿਹੜੀ ਸੈਕਰਾਮੈਂਟੋ ਤੋਂ ਆ ਰਹੀ ਆ, ਸੈਕਰਾਮੈਂਟੋ ਦੇ ਵਿੱਚ UC ਡੇਵਿਸ ਉਹ ਟੈਸਟਿੰਗ ਕਰ ਰਹੇ ਸੀ ਕਰੋਨਾ ਵਾਇਰਸ ਦੇ ਲੋਕਾਂ ਦੇ ਲਈ, ਕੋਈ ਪੋਜ਼ੀਟਿਵ ਆ ਜਾਂ ਨੈਗੇਟਿਵ ਆ, ਪਰ ਪਿਛਲੇ ਦਿਨਾਂ ਦੇ ਵਿੱਚ ਸਪਲਾਈ ਚੇਨ ਇਸ਼ੂ ਨੂੰ ਲੈ ਕੇ ਉਹ ਟੈਸਟਿੰਗ ਬੰਦ ਕਰ ਦਿੱਤੀ ਗਈ ਸੀ। ਹੁਣ ਅੱਜ ਫਿਰ ਖਬਰ ਆ ਰਹੀ ਆ ਵੀ ਸੈਕਰਾਮੈਂਟੋ ਦੇ ਵਿੱਚ ਹੁਣ ਕੈਲੀਫੋਰਨੀਆ ਦੇ ਨੈਸ਼ਨਲ ਗਾਰਡ ਜਿਹੜੇ ਆ ਉਹ 5 ਕਮਿਊਨਿਟੀ ਟੈਸਟਿੰਗ ਸੈਂਟਰਸ ਪੂਰੇ ਕਾਉਂਟੀ ਦੇ ਵਿੱਚ ਖੋਲ੍ਹਣਗੇ, ਜਿੱਥੇ ਤੁਸੀਂ ਜਾ ਕੇ ਕਰੋਨਾ ਵਾਇਰਸ ਦੀ ਜਿਹੜੀ ਟੈਸਟਿੰਗ ਆ ਉਹ ਕਰਵਾ ਸਕਦੇ ਹੈਗੇ। ਜੁਲਾਈ 14 ਮੰਗਲਵਾਰ ਨੂੰ ਨਟੋਮਸ ਯੂਨੀਫਾਈਡ ਸਕੂਲ ਡਿਸਟ੍ਰਿਕਟ ਦੇ ਵਿੱਚ ਕਰੋਨਾ ਵਾਇਰਸ ਟੈਸਟਿੰਗ ਹੋਏਗੀ। ਬੁੱਧਵਾਰ ਜੁਲਾਈ 15 ਨੂੰ ਰੋਬਰਟਸਨ ਕਮਿਊਨਿਟੀ ਸੈਂਟਰ, ਇਹ ਹੈਗਾ 3525 ਨਾਰਵੁੱਡ ਐਵਨਿਊ 'ਤੇ। ਵੀਰਵਾਰ ਜੁਲਾਈ 16 ਨੂੰ
ਲਾ ਫੈਮਲੀਆ ਮੇਪਲ ਨੇਬਰਹੁੱਡ ਸੈਂਟਰ, ਇਹ ਹੈਗਾ 3301 37th ਐਵਨਿਊ ਰੂਮ ਨੰਬਰ 7 ਸੈਕਰਾਮੈਂਟੋ 'ਚ। ਅਤੇ ਇਸੇ ਤਰ੍ਹਾਂ ਸ਼ੁੱਕਰਵਾਰ ਜੁਲਾਈ 17 ਨੂੰ ਸਾਊਥ ਸੈਕਰਾਮੈਂਟੋ ਕ੍ਰਿਸਚੀਅਨ ਸੈਂਟਰ ਜਿਹੜਾ ਕਿ 7710 ਸਟਾਕਟਨ ਬੁਲੇਵਰਡ 'ਤੇ ਹੈਗਾ। ਇਹ 5 ਕਮਿਊਨਿਟੀ ਦੇ ਕਲੀਨਿਕ ਆ ਜਿੱਥੇ ਕਰੋਨਾ ਵਾਇਰਸ ਦੀ ਟੈਸਟਿੰਗ ਹੋਊਗੀ। ਜੀ ਇਸੇ ਦੇ ਨਾਲ ਹੀ ਜਿਹੜਾ ਹਰਜੋਤ ਸਿੰਘ ਜੀ ਆਪਣਾ ਸਮਾਂ ਵੀ ਜਿਹੜਾ ਸਮਾਪਤੀ ਦੇ ਵੱਲ ਨੂੰ ਵੱਧ ਰਿਹਾ, ਅਤੇ ਦੱਸ ਜਾਈਏ ਬਰਕਲੀ ਜਿਹੜੀ ਸਿਟੀ ਆ ਉਹਨਾਂ ਨੂੰ $42 ਮਿਲੀਅਨ ਜਿਹੜੇ ਸਟੇਟ ਗ੍ਰਾਂਟ ਦੇ ਵਿੱਚ ਜਿਹੜੇ ਮਿਲੇ ਨੇ 2 ਵੱਖੋ ਵੱਖਰੇ ਅਫੋਰਡੇਬਲ ਹਾਊਸਿੰਗ ਪ੍ਰੋਜੈਕਟ ਦੇ ਮਾਮਲੇ ਦੇ ਵਿੱਚ। 150 ਅਪਾਰਟਮੈਂਟ ਉਹਨਾਂ ਨੇ ਅਫੋਰਡੇਬਲ ਹਾਊਸਿੰਗ ਦੇ ਲਈ ਜਿਹੜਾ ਉੱਥੇ ਬਣਾਉਣਾ ਹੈ, ਅਤੇ $42 ਮਿਲੀਅਨ ਦੀ ਗ੍ਰਾਂਟ ਇਹਨਾਂ ਨੂੰ ਮਿਲੀ ਆ। ਸਭ ਨੂੰ ਹੀ ਪਤਾ ਵੀ ਬੇ ਏਰੀਏ ਦੀਆਂ ਖਾਸ ਕਰਕੇ ਇਹ ਭੀੜ ਭੜੱਕੇ ਵਾਲੀਆਂ ਜਿਹੜੀਆਂ ਸਿਟੀਜ਼ ਆ, ਕਾਊਂਟੀਜ਼ ਆ, ਉਹਨਾਂ ਦੇ ਵਿੱਚ ਅਫੋਰਡੇਬਲ ਹਾਊਸਿੰਗ ਜਿਨ੍ਹਾਂ ਦੀ ਬਹੁਤੀ ਜ਼ਿਆਦਾ ਇਨਕਮ ਨਹੀਂ ਆ ਉਹਨਾਂ ਦੇ ਲਈ ਲੈ ਕੇ ਇੱਥੇ ਖਰੀਦਣੀ ਜਾਂ ਉੱਥੇ ਰੈਂਟ 'ਤੇ ਰਹਿਣਾ ਨਾਮੁਮਕਿਨ ਵਰਗੇ ਹਾਲਾਤ ਜਿਹੜੇ ਉਹ ਬਣੇ ਪਏ ਨੇ। ਸੋ ਉਸੇ ਦੇ ਤਹਿਤ ਇਹ ਜਿਹੜੀ ਇਹਨਾਂ ਨੂੰ ਰਾਸ਼ੀ ਆ ਉਹ ਪ੍ਰਦਾਨ ਕੀਤੀ ਗਈ ਆ। ਜੀ ਅਗਲੀ ਜੇ ਆਪਾਂ ਸਾਂਝੇ ਕਰਦੇ ਜਾਈਏ, $1 ਦੀ ਕੀਮਤ ਅੱਜ $74.93 ਰਹੀ ਹੈਗੀ ਆ। ਜੀ ਅਤੇ ਉੱਧਰ $1 ਦੀ ਕੀਮਤ $1.35 ਕੈਨੇਡੀਅਨ ਜਿਹੜੀ ਉਹ ਰਹੀ ਆ। ਸਟਾਕ ਮਾਰਕੀਟ ਦੇ ਉੱਤੇ ਜੇ ਨਜ਼ਰ ਮਾਰਦੇ ਜਾਈਏ ਤਾਂ ਅੱਜ ਜਿਹੜਾ ਡਾਓ ਜੋਨਸ ਆ ਉਹ 26,000 ਦਾ ਅੰਕੜਾ ਪਾਰ ਕੀਤਾ। 177 ਪੁਆਇੰਟ ਜਿਹੜੀ ਮਾਰਕੀਟ ਆ ਉਹ ਵੱਧ ਕੇ ਜਿਹੜੀ ਉਹ ਬੰਦ ਹੋਈ ਆ। 26,067 ਤੇ ਮਾਰਕੀਟ ਡਾਓ ਜੋਨਸ ਕਲੋਜ਼ ਹੋਇਆ। ਨੈਸਡੈਕ ਦੇ ਵਿੱਚ 148 ਪੁਆਇੰਟ ਵਧੇ। 10,492 ਦੇ ਉੱਤੇ ਮਾਰਕੀਟ ਕਲੋਜ਼ ਹੋਈ। S&P ਦੇ ਵਿੱਚ 24 ਪੁਆਇੰਟਾਂ ਦਾ ਵਾਧਾ ਦੇਖਿਆ ਗਿਆ। 3170 ਦੇ ਉੱਤੇ ਮਾਰਕੀਟ ਕਲੋਜ਼ ਹੋਈ ਆ। ਉੱਧਰ ਜੇ ਸੋਨੇ ਦੀ ਕੀਮਤ ਦੱਸਦੀ ਜਾਈਏ $1,817 ਪ੍ਰਤੀ ਆਊਂਸ ਜਿਹੜੀ ਉਹ ਰਹੀ। 1 ਆਊਂਸ ਦੇ ਵਿੱਚ ਤਕਰੀਬਨ 28 ਗ੍ਰਾਮ ਹੁੰਦੇ ਨੇ। ਸੋ ਇੱਥੇ ਹੀ ਸਾਡੇ ਅੱਜ ਦੇ ਪ੍ਰੋਗਰਾਮ ਦੀ ਜਿਹੜੀ ਉਹ ਸਮਾਪਤੀ ਆ। ਮੇਰੇ ਰਾਜਕਰਮਜੀਤ ਸਿੰਘ ਵੱਲੋਂ ਤੇ ਮੇਰੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੇ ਸਤਿ ਸ੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA। ਹਰ ਚੜ੍ਹਦੀ ਸਵੇਰ ਤੋਂ ਢਲਦੀ ਰਾਤ ਤਾਈਂ, ਸਾਲ ਦੇ 365 ਤੇ ਹਫ਼ਤੇ ਦੇ